अस्सलाम वालेकुम। ਸਿਆਣੇ ਕਹਿੰਦੇ ਵੀ ਕੁਵਾਰੀ ਨੂੰ ਅਰਮਾਨ ਤੇ ਵਿਆਹੀ ਪਰੇਸ਼ਾਨ ਵੀ ਜਿਹੜੀ ਨਹੀਂ ਵੇਖੀ ਉਹਦਾ ਬੰਦੇ ਨੂੰ ਆਸ ਉਮੀਦ ਤੇ ਲੰਘ ਜਾਂਦੀ ਹੈ ਤੇ ਜਿਹੜੇ ਭੋਗ ਗਏ ਉਹ ਕਹਿੰਦੇ ਵੀ ਅਸੀਂ ਕੀਤਾ ਕੁਝ ਨਹੀਂ। ਵੀ ਸਿਆਣੇ ਕਹਿੰਦੇ ਦੁਨੀਆ ਤੇ ਇੱਕੋ ਹੀ ਫੇਰਾ, ਪਰ ਇਦਾਂ ਦੀ ਨਿਗਾਹ ਕੇ ਜਾਓ ਵੀ ਚਾਰ ਜੀ ਤੁਹਾਨੂੰ ਯਾਦ ਤਾਂ ਕਰਨ। ਅਸੀਂ ਸਿਆਣਿਆਂ ਤੋਂ ਗੱਲ ਸੁਣਦੇ ਹੁੰਦੇ ਸੀ ਵੀ ਕੋਈ ਘੁਮਾਰ ਬੈਠਾ ਨਾ ਮਿੱਟੀ ਦੀਆਂ ਚਿਲਮਾਂ ਬਣਾਵੇ ਤੇ ਉਹਦੇ ਜਨਾਨੀ ਨੇ ਕਿਹਾ ਵੀ ਕੀ ਬਣਾਉਣਾ, ਉਹ ਕਹਿੰਦਾ ਵੀ ਚਿਲਮਾਂ ਅੱਜ ਕੱਲ੍ਹ ਵਾਹਵਾ ਵਿਕਦੀਆਂ ਤੇ ਉਹ ਬਣਾਉਣਾ। ਉਹ ਕਹਿੰਦੀ ਬਣਾ ਤਾਂ ਰਿਹਾ ਹੀ ਇਹ ਚੱਕਰ ਤੇ ਬੈਠਾ, ਟਾਈਮ ਵੀ ਲੱਗ ਰਿਹਾ, ਉਹੀ ਮਿੱਟੀ ਆ, ਤੂੰ ਚਿਲਮਾਂ ਜੋ ਬਣਾ ਕੇ ਲੋਕਾਂ ਨੂੰ ਦੇਣਾ ਵੀ ਆ ਹੁੱਕਾ ਪੀਣਗੇ ਕੋ ਕਿਸੇ ਦੇ ਫੇਫੜੇ ਖਰਾਬ ਹੋਣਗੇ, ਤੂੰ ਘੜਾ ਹੀ ਬਣਾ ਲਾ ਵੀ ਅੱਗੋਂ ਗਰਮੀ ਆ ਵੀ ਕਿਸੇ ਨੂੰ ਕੋਈ ਠੰਡੇ ਪਾਣੀ ਦਾ ਗਲਾਸ ਲੱਭ ਜੂ। ਉਹਨੇ ਸੋਚ ਬਦਲੀ ਹੈ ਤੇ ਨਾਲ ਹੀ ਉਹਨੇ ਆਪਣਾ ਉਹ ਜਿਹੜੀ ਚਿਲਮ ਬਣਦੀ ਪਈ ਸੀ ਨਾ ਮਿੱਟੀ ਦੀ, ਨਾਲ ਹੀ ਉਹਦਾ ਉਹ ਘੜਾ ਬਣ ਗਿਆ। ਤੇ ਉਹ ਗੱਲ ਹੈ ਵੀ ਜਦੋਂ ਸਾਡੇ ਮਾਸ਼ਰੇ ਦੇ ਵਿੱਚ ਜੋ ਕੋਈ ਇਦਾਂ ਮੁਸਬਤ ਸੋਚ ਵਾਲੇ ਇਦਾਂ ਦੇ ਲੋਕ ਹੋਣ ਜਿਹੜੇ ਔਰ ਮਾਸ਼ਰੇ ਦਾ ਰੁਖ ਹੀ ਬਦਲ ਦਿੰਦੇ ਆ, ਜ਼ਿੰਦਗੀਆਂ ਦਾ ਰੁਖ ਬਦਲ ਦਿੰਦੇ ਆ, ਜਿਨ੍ਹਾਂ ਦੇ ਕੋਲ ਅਸੀਂ ਅੱਜ ਬੈਠੇ ਆ, ਇਹ ਸਾਡੇ ਬਖਤਾਂ ਦੀ ਗੱਲ ਆ ਵੀ ਉਹਨਾਂ ਦੇ ਨਾਲ ਬਹਿ ਕੇ ਵੀ ਅਸੀਂ ਫਖਰ ਮਹਿਸੂਸ ਕਰ ਰਹੇ ਆ। ਉਸਤਾਦ ਬਾਦਸ਼ਾਹ ਭੱਟ ਇਹ ਉਹਨਾਂ ਹੱਥਾਂ ਦੀ ਗੱਲ ਕਰਦਾ ਵੀ ਜਿਨ੍ਹਾਂ ਹੱਥਾਂ ਨੇ ਘੜੇ ਬਣਾਏ, ਜਿਨ੍ਹਾਂ ਹੱਥਾਂ ਨੇ ਤਕਦੀਰਾਂ ਇਦਾਂ ਦੀਆਂ ਮੁੰਡਿਆਂ ਦੀਆਂ ਬਣਾਈਆਂ ਵੀ ਆਮ ਮੁੰਡੇ ਫੜ ਕੇ ਤੇ ਇਦਾਂ ਬਣਾਏ, ਇਦਾਂ ਮਿਹਨਤ ਕੀਤੀ ਵੀ ਰੱਬ ਦੀ ਰਹਿਮਤ ਨਾਲ ਜਿਵੇਂ ਉਸਤਾਦ ਦਾ ਆਪਣਾ ਨਾਮ ਸੀ ਉੱਦਾਂ ਹੀ ਉਹਨਾਂ ਮੁੰਡਿਆਂ ਨੇ ਵੀ ਨਾਮ ਕਮਾਇਆ। ਤੇ ਫਿਰ ਸਾਡਾ ਸਾਰਿਆਂ ਦਾ ਪਸੰਦੀਦਾ ਹੀਰੋ ਜਿਹੜਾ ਇਸ ਟਾਈਮ ਸਾਡੇ ਇੱਥੇ ਕਬੱਡੀ ਦੀ ਦੁਨੀਆ ਦਾ ਇੱਕ ਚਮਕਦਾ ਜਿਹੜਾ ਸਿਤਾਰਾ ਅੱਜ ਕੱਲ੍ਹ ਉਹ ਉਸਤਾਦ ਹੀਰਾ ਭੱਟ, ਉਹ ਵੀ ਸਾਡੇ ਕੋਲ ਬੈਠਾ। ਰੋਟੀ ਅਸੀਂ ਬਹੁਤੀ ਖਾ ਬੈਠੀਆਂ ਤੇ ਹੁਣ ਗੱਲਬਾਤ ਉੱਦਾਂ ਹੋ ਨਹੀਂ ਰਹੀ ਵੀ ਜਿੱਦਾਂ ਹੋਣੀ ਚਾਹੀਦੀ ਸੀ। ਖੁਰਾਕ ਉਹ ਪੰਗਾ ਲੈ ਬੈਠੀਆਂ ਭਲਵਾਨਾਂ ਦੇ ਨਾਲ ਬਹਿ ਕੇ ਖਾਂਦੇ ਰਹੇ ਤੇ ਹੁਣ ਗੱਲ ਕਰਦੇ ਆ ਤੇ ਉਹ ਹੁੰਦੀ ਨਹੀਂ। ਅੱਛਾ, ਨਾਲ ਸਾਡੇ ਦੋਸਤ ਬੈਠੇ ਆ ਜੀ, ਵਿਕਾਸ ਸਾਹਿਬ ਬੈਠੇ, ਅਵੈਸ ਸਾਹਿਬ ਬੈਠੇ ਆ ਜੀ, ਨਾਲ ਗੱਲਾਂ ਬਾਤਾਂ ਕਰਦੇ ਆ। ਇਹ ਕੋਈ ਖਸੂਸੀ ਇੰਟਰਵਿਊ ਨਹੀਂ, ਇਹ ਸਿਰਫ ਕਹਿ ਲਓ ਵੀ ਗੱਪਸ਼ਪ ਅੱਲਾ ਦੀ ਜ਼ਾਤ ਨੇ ਅੱਜ ਇਕੱਠੇ ਕੀਤਾ। ਇਦਾਂ ਦੇ ਮੌਕੇ ਵੀ ਬੜੇ ਔਖੇ ਲੱਭਦੇ ਤੇ ਉਸਤਾਦਾਂ ਦੇ ਕੋਲ ਹੀ ਬੈਠੇ ਆ। ਉਸਤਾਦ ਅੱਜ ਸਾਡੇ ਪ੍ਰਾਹੁਣਚਾਰ ਵੀ ਉਸਤਾਦ ਬਾਦਸ਼ਾਹ ਭੱਟ ਸਾਹਿਬ ਆ। ਉਸਤਾਦ ਜੀ ਬੜਾ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੇ ਬੜਾ ਚੰਗਾ ਤੇ ਬੜਾ ਚਾਅ ਜਿਹਾ ਚੜਿਆ ਮੈਨੂੰ ਮਿਲ ਕੇ ਨਾ ਅੱਜ ਤੁਸੀਂ ਨਾ। ਨਹੀਂ ਜੀ, ਸਾਨੂੰ ਵੀ ਮਾਸ਼ਾਅੱਲਾ ਜੀ ਬੜਾ ਚਾਅ ਚੜਿਆ, ਬੜੀ ਹਸਰਤ ਸੀ ਸਾਡੀ ਵੀ ਸਰੋਇਆ ਸਾਹਿਬ ਨੂੰ ਮਿਲਣ ਦੀ। ਤੁਹਾਡੇ ਪ੍ਰੋਗਰਾਮ ਵੇਖਦੇ ਰਹੀਦਾ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ ਜੀ ਤੁਹਾਡੇ ਨਾਲ ਮਿਲ ਕੇ। ਵਿਕਾਸ ਸਾਹਿਬ, ਜਿਹੜੀ ਮੈਂ ਅੱਗੇ ਗੱਲ ਕਰਦਾ ਸੀਗਾ ਕਿ ਸਿਆਣੇ ਕਹਿੰਦੇ ਵੀ ਦੁਨੀਆ ਤੇ ਇੱਕੋ ਹੀ ਫੇਰਾ, ਪਰ ਕੋਈ ਇਦਾਂ ਦਾ ਹਿੱਸਾ ਪਾ ਜੋ ਵੀ ਜਿਹੜਾ ਆਉਣ ਵਾਲੇ ਟਾਈਮ 'ਚ ਬੰਦੇ ਤੁਹਾਨੂੰ ਯਾਦ ਕਰਨ। ਉਸਤਾਦਾਂ ਨੇ ਜਿਹੜਾ ਹਿੱਸਾ ਪਾਇਆ ਕਬੱਡੀ ਦੀ ਦੁਨੀਆ ਦੇ ਵਿੱਚ, ਕਬੱਡੀ ਵਾਲੇ ਕੰਮ 'ਚ ਜਿਹੜਾ ਉਸਤਾਦ ਬਾਦਸ਼ਾਹ ਭੱਟ ਨੇ ਆਪਣਾ ਹਿੱਸਾ ਪਾਤਾ, ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ। ਕੋਈ ਸ਼ੱਕ ਨਹੀਂ, ਬਿਲਕੁਲ ਸਹੀ। ਪੂਰੇ ਮੁਲਕ ਤੇ ਇਹਨਾਂ ਦਾ ਆਸਾਨ ਹੈ ਜੀ। ਅੱਜ ਉਹ ਸੁਣ ਰਹੇ ਸੀ ਕਿ ਕਹਿੰਦੇ ਕਿ 100 ਸਾਲ ਦੀ ਜ਼ਿੰਦਗੀ ਨਾ ਮੰਗੋ, ਕੰਮ ਉਹ ਕਰੋ ਕਿ 100 ਸਾਲ ਯਾਦ ਰਹੋ। ਹਾਂ, ਕੰਮ ਇਦਾਂ ਦੇ ਕਰ ਜੋ। ਉਸਤਾਦ ਜੀ, ਕਿੱਦਾਂ ਤੁਹਾਡੀ ਇਹ ਸ਼ੁਰੂਆਤ ਤੇ ਕਿੱਦਾਂ ਫਿਰ ਮੁੰਡਿਆਂ? ਅੱਛਾ, ਸ਼ੁਰੂਆਤ ਨੂੰ ਵੀ ਛੱਡੋ, ਤੁਸੀਂ ਇਹ ਦੱਸੋ ਵੀ ਤੁਹਾਡੇ ਇਹ ਦਿਲ 'ਚ ਇੰਨਾ ਸ਼ੌਕ ਵੀ ਤੁਸੀਂ ਨਵੇਂ ਮੁੰਡੇ ਲਵੇ ਮੁੰਡੇ ਤਿਆਰ ਕਰ ਕਰਕੇ ਤੇ ਉਹ ਮਾਸ਼ਾਅੱਲਾ ਕਿੱਥੋਂ ਕਿੱਥੇ ਪਹੁੰਚਾ? ਹਾਂਜੀ, ਅੱਲਾ ਦਾ ਬੜਾ ਕਰਮ ਹੈ। ਇਹ ਸੋਚ ਕਿੱਥੋਂ ਲੱਭੀ? ਸਰੋਇਆ ਸਾਹਿਬ ਸ਼ੁਰੂ ਤੋਂ ਹੀ ਨਾ ਕਬੱਡੀ ਨਾਲ ਬੜਾ ਲਗਾਅ ਸੀ, ਸ਼ੌਕ ਸੀ ਤੇ ਪਿੰਡ ਦੀ ਵੀ ਟੀਮ ਬੜੀ ਤਗੜੀ ਸੀ। ਤੇ ਫਿਰ ਜਦੋਂ ਇਹ ਕਬੱਡੀ ਨੂੰ ਜਨੂਨ ਦੀ ਹੱਥ ਕਰ ਉਸ ਤੇ ਇਹਨੂੰ ਖੇਡਣ ਦਾ ਸ਼ੌਕ ਸੀ। ਵਾਹ ਵਾਹ ਵਾਹ। ਤੇ ਹਾਲਾਤ ਵੀ ਐਵੇਂ ਸੀ ਵੀ ਨਹੀਂ ਵੀ ਇਹ ਖੇਡਣੀ ਹੈ ਤੇ ਮਿਹਨਤ ਕੀਤੀ। ਹਾਂ, ਫਿਰ ਇੰਨੀ ਮਿਹਨਤ ਕੀਤੀ ਹੈ ਵੀ ਕਬੱਡੀ ਹੋ ਗਈ। ਵਾਹ ਵਾਹ ਵਾਹ। ਤੇ ਮੁੰਡੇ ਆਪਣਾ ਪਿੰਡਾਂ ਚੋਂ ਜਾਂ ਕਿਤੋਂ ਵੀ ਆਏ, ਜਿਹੜਾ ਮੁੰਡਾ ਕੋਈ ਚੰਗਾ ਵੇਖਿਆ ਉੱਠਦਾ ਵੇਖਿਆ ਵੀ ਇਹਦੇ ਚ ਟੈਲੈਂਟ ਹੈਗਾ ਤੇ ਉਹਨੂੰ ਆਪਣੇ ਕੋਲ ਰੱਖਿਆ, ਰੱਖ ਕੇ ਉਹਨੂੰ ਸਿਖਾਇਆ। ਹਰ ਸਾਲ ਅੱਲਾ ਦੇ ਹੁਕਮ ਨਾਲ ਇੰਨੇ ਕੁ 2-4 ਮੁੰਡੇ ਐਵੇਂ ਦੇ ਆਪਣੀ ਨਰਸਰੀ ਇੱਥੇ ਅਕੈਡਮੀ ਚੋਂ ਨਿਕਲਦੇ ਆ ਜਿਹੜੇ ਜਾ ਕੇ ਬਾਹਰ ਖੇਡਦੇ ਆ, ਬਾਹਰਲੇ ਮੁਲਕਾਂ 'ਚ। ਬਾਹਰ ਦੇ ਹਾਂਜੀ ਹਾਂਜੀ, ਅਸੀਂ ਬੜਿਆਂ ਕੋ ਸੁਣਿਆ ਤੇ ਜਿਹੜੇ ਅਸੀਂ ਦੇਖ ਵੀ ਰਹੇ ਆ। ਇਹ ਜਿਹੜੀ ਪਾਕਿਸਤਾਨ ਦੀ ਕਬੱਡੀ ਹੈ ਨਾ, ਜਿਹੜੇ ਕਲੱਬ ਬਣੇ ਜਾਂ ਜਿਹੜੇ ਵੀ ਜੋ ਵੀ ਹੈਗੇ 99% ਉਹਨਾਂ ਦੇ ਵਿੱਚ ਮੇਰੇ ਸ਼ਾਗਿਰਦ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਅੱਲਾਹ ਪਾਕ ਉਹਨਾਂ ਨੂੰ ਤੰਦਰੁਸਤੀ ਦੇਵੇ। ਹਾਲਾਂਕਿ ਉਹ ਕਈ ਦਾ ਕੁਝ ਕਰਦੇ ਪਰ ਉਹਨਾਂ ਨੂੰ ਜਾਗ ਇੱਥੋਂ ਹੀ ਲੱਗੀ ਹੈ। ਹਾਂ, ਤਸੀਲਾ ਤੇ ਅੱਲਾ ਦੀ ਜ਼ਾਤ ਕੋ ਲੈਣਾ ਨਾ, ਤੁਸੀਂ ਭਲਾ ਕਰਦੇ ਜਾਓ, ਬਸ ਸਿਲਾ ਅੱਲਾ ਦੀ ਜ਼ਾਤ ਦੇ ਦੇਣਾ। ਮਠਿਆਈ ਦੇ ਯਾਰ। ਉਸਤਾਦ ਜੀ, ਕੋਈ ਪਰਖ ਵੀ ਤਾਂ ਪਲੇਅਰ ਨੂੰ ਹੀ ਹੁੰਦੀ ਹੈ ਨਾ ਵੀ ਆਹ ਮੁੰਡਾ ਚੱਲਣ ਵਾਲਾ ਚੱਲ ਜੂ ਵਿੱਚ। ਹਾਂਜੀ ਹਾਂਜੀ, ਉਹ ਅਸੀਂ ਤੇ ਹੁਣ ਵੇਖੋ ਜੋ ਉਸਤਾਦ ਲੋਕ ਨੇ, ਤੁਸੀਂ ਵੀ ਹੁਣ ਉਸਤਾਦ ਲੋਕ ਜੇ ਆਪਣੀ ਫੀਲਡ ਦੇ। ਨਹੀਂ ਉਹ ਅਸੀਂ ਫਿਰ ਤੁਰਿਆ ਜਾਂਦਾ ਬੰਦਾ ਪਛਾਣ ਲਈਦਾ ਵੀ ਮੁੰਡਾ ਪਛਾਣ ਲਈਦਾ ਵੀ ਇਹ ਕੁਝ ਕਰ ਸਕਦਾ। ਕਬੱਡੀ ਦੀ ਦੁਨੀਆ ਦੀ ਪਰਖ ਆ ਨਹੀਂ। ਹਾਂਜੀ ਹਾਂਜੀ, ਵੀ ਮੈਂ ਆ ਗਿਆ, ਤੁਸੀਂ ਇੱਕ ਵਾਰੀ ਇਹ ਤਾਂ ਦੇਖੋਗੇ ਵੀ ਯਾਰ ਇਹ ਚੱਲੂਗਾ ਕਿ ਨਹੀਂ ਚੱਲੂਗਾ। ਬਿਲਕੁਲ ਐਵੇਂ ਖੇ ਖਰਾਬਾ 2 ਸਾਲ ਲਾ ਕੇ। ਇਹ ਹੁਣ ਹੀਰਾ ਬਾਟੇ ਤੋਂ ਵੱਡਾ ਜਿਹੜਾ ਨਾ
ਉਹਦਾ ਨਾਂ ਸਫਿਆਨ ਹੈ, ਉਹਨੂੰ ਸੋਨਾ ਕਹਿੰਦੇ, ਸੋਨਾ ਬੱਟ, ਅੱਛਾ ਮਾਸ਼ਾ ਸੋਨੀ ਸੋਨੀ ਉਹਨੂੰ ਕਹਿੰਦੇ, ਤੇ ਇਹਨੂੰ ਹੀਰਾ ਛੋਟੇ ਹੁੰਦੇ ਨੇ। ਇਹ ਛੋਟੇ ਛੋਟੇ ਸੀ, ਇਹ 8 ਸਾਲਾਂ ਦਾ ਸੀ। ਉਹ ਇਹਨਾਂ ਕੱਦ ਤੋਂ ਵੀ ਵੱਡਾ ਸੀ ਅੱਛਾ ਤੇ ਵੈਸੇ ਵੀ ਜਿਸਮਾਨੀ ਤੌਰ ਤੇ ਵੀ। ਤੇ ਉਹ ਮੈਂ ਚੁਆਇਸ ਇਹਦੀ ਕੀਤੀ, ਮੈਂ ਕਿਹਾ ਵੀ ਇਹ ਪਲੇਅਰ ਬਣ ਸਕਦਾ। ਅੱਛਾ, ਸਾਡੇ ਦੇਖਣ ਦੇ ਵਿੱਚ ਦੂਆ ਬਣ ਸਕਦਾ ਸੀ ਦੁਨੀਆਦਾਰੀ ਦੇ ਵਿੱਚ, ਲੇਕਿਨ ਤੁਸੀਂ ਇਹਦੀ ਪਰਖ ਕੀਤੀ। ਮੈਂ ਕਿਹਾ ਵੀ ਇਹ ਉਸਤਾਦਾਂ ਦੀ ਹਾਂਜੀ, ਨਜ਼ਰ। ਮੈਂ ਕਿਹਾ ਵੀ ਇਹ ਇਹੋ ਜਿਹਾ ਪਲੇਅਰ ਬਣੇਗਾ, ਅੱਲਾਹ ਪਾਕ ਦੇ ਹੁਕਮ ਦਾ, ਵੀ ਇਹ ਦੁਨੀਆ ਤੇ ਨਾ ਹੋਏਗਾ। ਤੇ ਉਦਾਂ ਹੀ ਮਾਲਕ ਨੇ ਫਿਰ। ਤੇ ਅੱਲਾਹ ਪਾਕ ਨੇ ਜੀ ਸਾਰਾ ਕੁਝ ਵਾਹ ਵਾਹ। ਦਿਖਾਇਆ ਹੈ। ਅੱਲਾਹ ਪਾਕ ਸਾਰਿਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ। ਉਹ ਕਹਿੰਦੇ ਬਹੁਤੇ ਬੰਦੇ ਹੁੰਦੇ ਧਰਤੀ ਦਾ ਭਾਰ ਜਗ ਤੇ, ਹਾਂ ਰੋਜ਼ ਰੋਜ਼ ਨਹੀਂ ਆਂਦੇ ਫਨਕਾਰ ਜਗ ਤੇ। ਜਾ। ਤੇ ਸਾਡਾ ਲੱਖ ਸਲਾਮ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਜੰਮ ਦਿੱਤੇ ਕੋਡੀ ਦੇ ਸਟਾਰ ਜਗ ਤੇ। ਅੱਛਾ ਅਵੈਸ ਸਾਹਿਬ, ਮੈਂ ਗੱਲ ਕਰਦਾ ਸੀ ਵੀ ਸਾਡਾ ਜਿਹੜਾ ਗੁੱਸਾ ਸੀ ਨਾ, ਉਹ ਜਿਹੜਾ ਇੰਡੀਆ ਦੇ ਵਿੱਚ ਸਾਡੇ ਮੈਚ ਹੁੰਦੇ, ਮੈਂ ਤੇ ਵਿਕਾਸ ਸਾਹਿਬ ਅੱਗੇ ਗੱਲ ਕਰਦਾ ਸੀ ਵੀ ਸਾਡਾ ਗੁੱਸਾ ਮੱਠਾ ਆ ਕੇ ਮਾਸ਼ਾਅੱਲਾ ਹੀਰੇ ਨੇ ਕੀਤਾ, ਨਹੀਂ ਤੇ ਖਬਰੇ ਸਾਡਾ ਮੱਠਾ ਨਾ ਹੁੰਦਾ। ਹੀਰਾ ਬੋਲਦਾ ਉੱਚੀ ਹੈ ਕਿ ਮੱਠਾ? ਮੈਂ ਤਾਂ ਬੋਲਦਾ ਹੀ ਘੱਟ ਸੀ। ਤਾਂ ਧੱਕੇ ਨਾਲ ਸਾਨੂੰ ਮਿਲਾਣਾ ਪੈਣਾ। ਅੱਛਾ, ਤੁਸੀਂ ਤਾਂ ਪਛਾਣਿਆ ਸੀ ਹੀਰੇ ਨੂੰ, ਤੇ ਅਸੀਂ ਹੀਰੇ ਸਾਹਿਬ ਨੂੰ ਪੁੱਛਾਂਗੇ ਕਿ ਤੁਹਾਨੂੰ ਕਦੋਂ ਤੋਂ ਕੋਈ ਸ਼ੌਕ ਪੈਦਾ ਹੋਇਆ, ਆਪਣੇ ਆਪ ਤੁਹਾਨੂੰ ਕਿਵੇਂ ਲੱਗਿਆ ਕਿ ਮੈਂ ਹੁਣ ਵਾਕਈ ਬਣ ਸਕਦਾ? ਨਹੀਂ ਤਾਂ ਇਹ ਮਿਹਨਤ ਤਾਂ ਬੜੀ ਔਖੀ ਆ ਤੇ ਜਾਨ ਤੋੜਨੀ ਪੈਂਦੀ, ਫਿਰ ਟ੍ਰੇਨਿੰਗ ਕਰਨੀ ਪੈਂਦੀ। ਤੁਹਾਨੂੰ ਕਦੋਂ ਅਹਿਸਾਸ ਹੋਇਆ ਕਿ ਨਹੀਂ ਵੀ ਗੱਲ ਠੀਕ ਹੈ, ਮੈਂ ਬਣਨਾ ਚਾਹੀਦਾ ਪਲੇਅਰ? ਮੈਂ ਸ਼ੁਰੂ ਤੋਂ ਭਾਜੀ ਇੱਥੇ ਫਿਰ ਜਦੋਂ ਛੋਟਾ ਹੁੰਦਿਆਂ ਆ ਗਿਆ ਸੀ, ਮਾਮੂ ਹੋਰਾਂ ਨੂੰ ਦੇਖਦਾ ਰਿਹਾ, ਜਿਹੜੇ ਪਿੰਡ ਦੇ ਮੁੰਡੇ ਖੇਡਦੇ ਸੀ, ਮੈਚਾਂ ਦੇ ਨਾਲ ਜਾਣਾ, ਫਿਰ ਇੱਥੋਂ ਸ਼ੌਕ ਪੈ ਗਿਆ। ਜ਼ਿਆਦਾਤਰ ਮੈਨੂੰ ਦੇਖਣ ਦਾ ਹੀ ਸ਼ੌਕ ਸੀ, ਖੇਲਣ ਦਾ ਨਹੀਂ। ਖੇਲਣ ਦਾ ਫਿਰ ਬਾਅਦ ਚ ਭਾਈ ਸ਼ੌਕ ਅੱਛਾ ਉਸਤਾਦ ਜੀ, ਤੁਸੀਂ ਕਿਹਾ ਵੀ ਪਿੰਡ ਦੇ ਵਿੱਚ ਟੀਮ 'ਚ ਖੇਡਦੇ ਸੀਗੇ। ਜੀ ਹਾਂ। ਦੇਖੋ ਜੀ, ਪਿੰਡ ਦੇ ਵਿੱਚ ਵੀ ਛੋਟੇ ਟੀਮ ਖਿਡਾਣੀ ਕਿੰਨੀ ਜ਼ਰੂਰੀ ਆ। ਨਰਸਰੀ ਉਹਨਾਂ ਦੇ ਵਿੱਚੋਂ ਹੀਰੇ ਬੱਟ ਨਿਕਲਦੇ। ਸ਼ੌਕ ਪੈਦਾ ਕਰਨਾ। ਉਹ ਦੱਸਦੇ ਆ ਵੀ ਪਿੰਡ ਦੇ ਮੁੰਡਿਆਂ 'ਚ ਖੇਡਦਾ ਤੇ ਫਿਰ ਅੱਜ ਰੱਬ ਨੇ ਕਿੱਥੇ ਪਹੁੰਚਾਤਾ। ਉਹ ਖੇਡੇ ਵੀ ਜ਼ਰੂਰੀ। ਇਹ ਜਿਹੜੀ ਤੁਸੀਂ ਪਿੰਡ ਦੇ ਗੱਲ ਕਰ ਰਹੇ, ਅਸੀਂ ਦੇਖਦੇ ਹਾਂ ਕਿ ਹੁਣ ਨਾ ਵੇਟ ਦੇ ਮੈਚ ਬੜੇ ਘੱਟ ਹੁੰਦੇ ਆ। ਵੇਟ ਦੇ ਮੈਚਾਂ ਦਾ ਇਹ ਹੁੰਦਾ ਸੀਗਾ ਕਿ ਮੁੰਡੇ ਨਵੇਂ ਯਾਨੀ ਕਿ ਟੈਲੈਂਟ ਆਂਦਾ ਸੀ। ਤੇ ਕੀ ਇਹ ਗਲਤ ਨਹੀਂ ਹੈਗਾ ਕਿ ਮੈਚ ਘਟ ਗਏ ਵੇਟ ਦੇ? ਤੁਸੀਂ ਕੀ ਕਹੋਗੇ ਇਹਦੇ ਬਾਰੇ? ਦੇਖੋ, ਪਹਿਲੇ ਮੁੰਡੇ ਇਦਾਂ ਹੀ ਜਿਵੇਂ ਪਹਿਲਾਂ ਆਪਾਂ ਗੱਲ ਕਰਨ ਰਹੇ ਸੀ ਕਿ ਮੁੰਡੇ ਪਹਿਲਾਂ ਨਾਲ ਪਿੰਡਾਂ ਦੇ ਮੁੰਡੇ ਨਾਲ ਜਾਂਦੇ ਸੀ, ਮੈਚ ਦੇਖਦੇ ਸੀ, ਵਜ਼ਨ ਦੇ ਮੈਚ ਬਹੁਤ ਜ਼ਿਆਦਾ ਹੁੰਦੇ ਸੀਗੇ। ਹੁਣ ਉਹ ਘਟ ਗਏ ਨੇ। ਇਹਦੇ ਨਾਲ ਥੋੜਾ ਨੁਕਸਾਨ ਤੇ ਹੈਗਾ ਵਾ। ਬਾਕੀ ਇੱਕ ਮੁੰਡੇ ਦੂਸਰੇ ਕਲੱਬਾਂ ਨਾਲ ਜੁੜ ਗਏ ਨੇ, ਪਰ ਜ਼ਿਆਦਾਤਰ ਇਹ ਇੱਕ ਨੁਕਸਾਨ ਹੀ ਹੈ। ਜ਼ਿਆਦਾ ਨੁਕਸਾਨ ਸਮਝਦੇ ਆ। ਥੋੜਾ ਫਾਇਦਾ ਬਹੁਤਾ ਨੁਕਸਾਨ। ਜੀ ਮੁੰਡੇ ਕਲੱਬਾਂ ਨਾਲ ਜੁੜੇ ਆ, ਖੇਲਦੇ ਆ। ਬਾਕੀ ਉਹ ਲਾ ਲਓ ਜੀ, ਪਨੀਰੀ ਨਹੀਂ ਉੱਠੀ ਜੇ ਉੱਠਣੀ ਚਾਹੀਦੀ ਸੀ। ਉਹ ਮੌਕਾ ਜਿੱਦਾਂ ਹਰ ਇੱਕ ਨੂੰ ਮਿਲਦਾ ਉਹ ਨਹੀਂ ਹੈ। ਸਕਰੀਨ ਅੱਗੇ ਤਗੜਾ ਬੰਦਾ ਹੀ ਆ ਰਿਹਾ, ਤਗੜਾ ਪਲੇਅਰ ਹੀ ਆ ਰਿਹਾ, ਛੋਟੇ ਪਲੇਅਰ ਨੂੰ ਕੋਈ ਪੁੱਛਦਾ ਨਹੀਂ ਪਿਆ, ਨਾ ਉੱਤੇ ਕੋਈ ਮਿਹਨਤ ਹੋ ਰਹੀ। ਮਿਹਨਤ ਨਹੀਂ ਹੋ ਰਹੀ। ਤੇ ਜਦੋਂ ਇਹ ਨਰਸਰੀ, ਜਦੋਂ ਛੋਟੀ ਜਿਹੜੀ ਹੈ ਨਾ ਲੜਕੇ, ਨਾਲੇ ਸਾਡੇ ਹੁਣ ਇਵੇਂ ਆ ਵੀ ਅੱਗੇ ਸਕੂਲਾਂ ਦੇ ਵਿੱਚ ਹੁੰਦੀ ਸੀ, ਪ੍ਰਾਇਮਰੀ ਸਕੂਲਾਂ 'ਚ ਵੀ ਕਬੱਡੀ ਸੀ, ਫਿਰ ਅੱਗੋਂ ਹਾਈ ਸਕੂਲ 'ਚ ਚਲੇ ਗਈ, ਕਾਲਜ, ਯੂਨੀਵਰਸਿਟੀਆਂ। ਹੁਣ ਉਹ ਗੱਲ ਬਹੁਤ ਘਟ ਗਈ ਹੈ। ਕੁਝ ਵੀ 1 ਸਾਲ ਹੋਈ ਤੇ 10 ਸਾਲ ਹੋਏ ਹੀ ਨਾ। ਉੱਥੋਂ ਨਰਸਰੀ ਨਹੀਂ ਤਿਆਰ ਹੋਈ। ਨਰਸਰੀ ਤੇ ਇਹ ਆ ਵੀ ਪਿੰਡਾਂ 'ਚੋਂ, ਪ੍ਰਾਇਮਰੀ ਸਕੂਲਾਂ 'ਚੋਂ ਸਟਾਰਟ ਹੋਏ, ਫਿਰ ਜਾ ਕੇ ਅੱਗੇ ਇੱਦਾਂ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਫਿਰ ਪਲੇਅਰ ਉੱਠਦੇ ਆ। ਜਾਂ ਹੁਣ ਇਹ ਕਮਾਲਪੁਰ, ਮੈਂ ਬਕਾਇਦਾ ਇੱਥੇ ਪ੍ਰੈਕਟਿਸ ਕਰਾਉਣੀ ਹੁੰਦੀ ਹੈ। ਹਰ ਬੱਚੇ ਨੂੰ ਪੁੱਛਣਾ ਵੀ ਤੂੰ ਗਰਾਊਂਡ 'ਚ ਨਹੀਂ ਗਾ ਆਇਆ, ਉਹਨੂੰ ਪਤਾ ਵੀ ਉਸਤਾਦ ਨੇ ਪੁੱਛਣਾ। ਜਿਹੜੇ ਤੇ ਜਿੱਥੇ ਪੁੱਛਣ ਵਾਲੇ ਆ, ਮਿਹਨਤ ਕਰਾਉਣ ਵਾਲੇ ਆ ਨਾ, ਉੱਥੇ ਕਬੱਡੀ ਚੱਲਦੀ ਰਹੇਗੀ। ਤੇ ਜਿੱਥੇ ਸਾਰੇ ਖਲੀਫੇ ਹੋਣ, ਉੱਥੇ ਫਿਰ ਕਬੱਡੀ ਕੋਈ ਨਹੀਂ ਆ ਜੀ। ਸਹੀ ਹੈ। ਨਾਲੇ ਕੁਝ ਨਾ ਐਕਟੀਵਿਟੀਜ਼ ਵੀ ਹੋ ਗਈਆਂ ਨਾ। ਕਰੋ ਨੇੜੇ ਅੱਗੇ ਹੁੰਦਾ ਸੀ, ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਸੀ, ਹੁਣ ਮੋਬਾਈਲ ਵੀ ਆ ਗਿਆ। ਹਾਂਜੀ। ਉਹ ਮੋਬਾਈਲ ਦੇ ਵਿੱਚ ਵੀ ਖੁੱਬੇ ਰਹਿਣਾ, ਉਹ ਚੀਜ਼ਾਂ ਐਕਟੀਵਿਟੀਆਂ ਹੋ ਰਹੀਆਂ ਨੇ ਬਹੁਤ ਜ਼ਿਆਦਾ। ਉਹ ਇਹ ਵੀ ਬੜਾ ਇੱਕ ਫਰਕ ਪਿਆ ਜੀ, ਫਰਕ ਬੜਾ ਇਹ ਪਿਆ। ਮੋਬਾਈਲ ਜਿਹੜਾ ਹੈਗਾ ਕੰਮ ਤੇ ਇਹ ਵੀ ਚੰਗਾ ਹੈ, ਪਰ ਜੇ ਚੰਗੇ ਬੰਦੇ ਇਹਨੂੰ ਲਾਓ ਤੇ ਚੰਗੇ ਬੰਦੇ ਨੂੰ ਚੰਗਾ ਇਸਤੇਮਾਲ ਕਰੋ। ਚੰਗਾ ਇਸਤੇਮਾਲ ਕਰੋ ਤਾਂ ਫੇਰ ਹੈ। ਅੱਛਾ, ਤੁਸੀਂ ਵੀ ਸਾਰੀ ਜ਼ਿੰਦਗੀ ਕਬੱਡੀ ਬਾਹਰ ਵੀ ਖੇਲੀ, ਦੁਨੀਆ ਦੇ ਪਲੇਅਰਾਂ ਨਾਲ ਖੇਲੇ। ਹੀਰਾ ਸਾਹਿਬ ਵੀ ਇਸ ਟਾਈਮ ਪੂਰੇ ਮਾਸ਼ਾਅੱਲਾ ਅਰੂਜ ਆ। ਅੱਲਾ ਰੋਜੀ। ਤੇ ਇੱਕ ਤੁਸੀਂ ਦੇਖਿਆ ਹੋਣਾ ਇੰਡੀਆ ਦੀ ਕਬੱਡੀ ਤੇ ਪਾਕਿਸਤਾਨ ਦੀ ਅਸੀਂ ਉਹਨੂੰ ਸਿਰਫ ਸਕਰੀਨ ਤੇ ਦੇਖਿਆ, ਉਹ ਆਪਣਾ ਹਿਸਾਬ ਲਾਈ ਜਾਂਦੇ ਆ। ਤੁਸੀਂ ਫਰਕ ਕਿੰਨਾ ਕੁ ਸਮਝਦੇ ਆ ਗੇਮ ਵਾਈਜ਼, ਪਲੇਅਰਾਂ ਦੇ ਹਿਸਾਬ ਨਾਲ, ਸਹੂਲਤਾਂ ਦੇ ਹਿਸਾਬ ਨਾਲ, ਕਬੱਡੀ ਪਾਕਿਸਤਾਨ ਤੇ ਇੰਡੀਆ ਦੀ ਕਿਹੜੀ ਚੰਗੀ ਹੈ? ਇੰਡੀਆ ਦੀ ਜਿਹੜੀ ਕਬੱਡੀ ਹੈ ਨਾ ਜੀ, ਐਵੇਂ ਬੰਦਾ ਆਖੇ ਇੰਡੀਆ ਸਰਦਾਰਾਂ ਦਾ ਬੜਾ ਦੇਣ ਹੈ ਕਬੱਡੀ ਨੂੰ। ਪੈਸਾ ਅਗਰ ਲਿਆਂਦਾ ਤੇ ਉਹਨਾਂ ਨੇ ਲਿਆਂਦਾ ਕਬੱਡੀ ਦੇ ਵਿੱਚ, ਠੀਕ ਹੈ। ਇੰਡੀਆ ਦੇ ਵਿੱਚ ਕਬੱਡੀ ਦੇ ਵਿੱਚ ਬੜੀ ਦੇਰ ਦਾ ਪੈਸਾ ਆ ਗਿਆ। ਫਿਰ ਕੁਝ ਅਰਸਾ ਪਹਿਲੇ ਮੇਰੇ ਤੋਂ ਬਾਹਰ ਜਾਂਦੇ ਰਹੇ, ਫਿਰ ਮੈਂ ਗਿਆ, ਫਿਰ ਮੈਂ ਜਾ ਕੇ ਬਾਹਰ ਕੋਈ ਨਾ ਕੋਈ 4 ਬੰਦੇ, 5 ਬੰਦੇ, 10 ਬੰਦੇ ਨਾਲ ਖੜੇ ਆ।
ਉਹ ਫਿਰ ਇਦਾਂ ਸਿਲਸਿਲਾ ਚੱਲਦਾ ਰਿਹਾ। ਫਿਰ ਸਾਡੇ ਪਾਕਿਸਤਾਨ ਦੀ ਕਬੱਡੀ ਦੇ ਵਿੱਚ ਪੈਸਾ ਬਹੁਤ ਲੇਟ ਆਇਆ। ਇਹ ਤਾਂ ਨਹੀਂ ਹੁਣ ਤਾਂ ਦੀਆਂ ਪਹਿਲੇ ਇਹ ਹੁਣ ਦੀਆਂ ਗੱਲਾਂ ਜਦੋਂ ਅਸੀਂ ਖੇਡਦੇ ਸਾਂ, ਸਰੋਇਆ ਸਾਹਿਬ ਨੂੰ ਸਿਆਣੇ ਬੰਦੇ ਇਹਨਾਂ ਨੂੰ ਪਤਾ ਹੋਣਾ, ਅਸੀਂ ਤੇ ਉਹ ਇਨਾਮ ਹੁੰਦਾ ਸੀ ਕੱਚੇ ਬਨਾਨਾ, ਹਾਂਜੀ, ਤੌਲੀਏ ਵੰਗਾਰ ਕੱਢਣੀ ਤੌਲੀਏ, ਜਾਂ ਆਖਣਾ ਵੀ ਚਲੋ ਅੱਜ ਮੈਚ ਤੇ ਚੱਲਦੇ ਹਾਂ, ਰੋਟੀ ਤੇ ਰੱਜ ਕੇ ਖਾਵਾਂਗੇ, ਹਾਂਜੀ। ਤੇ ਹੁਣ ਤੇ ਕਬੱਡੀ ਜੀ ਇਦਾਂ ਪੈਸਾ ਵੀ ਹੈ ਤੇ ਇੱਜ਼ਤ ਤੇ ਫਿਰ ਹੈ ਹੀ ਹੈ। ਪਲੇਅਰ ਬੰਦੇ ਦੀ ਤੇ ਹਰ ਬੰਦਾ ਇੱਜ਼ਤ ਕਰਦਾ, ਹਾਂਜੀ, ਸਪੋਰਟਸਮੈਨ ਦੀ ਇੱਜ਼ਤ ਕਰਦਾ ਹਰ ਆਦਮੀ। ਉਸਤਾਦ ਜੀ ਪੈਸਾ ਹੋਣਾ ਵੀ ਚਾਹੀਦਾ ਸੀ ਇਹਦੇ ਜੀ। ਨਹੀਂ ਜੀ, ਹੁਣ ਤੁਹਾਨੂੰ ਦੱਸਿਆ ਵੀ ਅੱਗੇ ਗੱਲ ਹੋਣ ਡਈ ਸੀ ਵੀ ਜਿਹੜੇ ਘਰ ਭਲਵਾਨ ਹੋਏ ਉਧਰ ਚੋਰ ਨੀਗਾ ਵੜਦਾ। ਅੱਛਾ ਭੱਟ ਸਾਹਿਬ, ਜਿਹੜਾ ਹੁਣ ਤੁਸੀਂ ਦੇਖਿਆ ਕਿ ਹੁਣ ਨਾ ਕਲੱਬ ਵੀ ਬਣ ਗਏ, ਗਰੁੱਪ ਵੀ ਬਣ ਗਏ, ਇੱਕ ਸਾਂਝੀ ਜੀ ਖੇਡ ਸੀਗੀ, ਉਹਦੇ ਵਿੱਚ ਨਾ ਡਿਸਪਲਿਨ ਆਉਣਾ ਚਾਹੀਦਾ ਸੀ, ਲੇਕਿਨ ਹੁਣ ਲੜਾਈ ਜ਼ਿਆਦਾ ਆਉਣ ਲੱਗ ਗਈ। ਇਹਦਾ ਕੀ ਵਜੂਹਾਤ ਆ? ਬਰਦਾਸ਼ਤ ਘਟ ਗਈ, ਪਲੇਅਰ ਇੱਕ ਮਿੰਟ ਨਹੀਂ ਮਾਰਦੇ, ਕਿਹੜਾ ਤੇ ਕਿਹੜਾ ਕਰ ਦਿੰਦੇ। ਗੱਲ ਐਵੇਂ ਜੀ, ਜਿਹੜਾ ਸਾਡਾ ਦੌਰ ਸੀ ਨਾ ਜੀ, ਉਦੋਂ ਡਿਸਪਲਿਨ ਐਵੇਂ ਦਾ ਸੀ ਕਿ ਜਿਹੜੀ ਗੱਲ ਕਰ ਲੈਣੀ ਨਾ ਉੱਤੇ ਕਾਇਮ ਰਹਿਣਾ। ਹੁਣ ਤੇ ਲੱਖਾਂ ਰੁਪਈਆ ਬਿਆਨਾ ਦੇ ਕੇ ਜਾਂਦੇ ਆ ਨਾ, ਤੇ ਸਾਨੂੰ ਕੋਈ ਆ ਹੀ ਜਾਂਦਾ ਸੀ ਨਾ ਵੀ ਯਾਰ ਫਲਾਣੀ ਤਰੀਕ ਨੂੰ ਮੈਚ ਤੇ ਇੰਨੇ ਵਜੇ ਪਹੁੰਚਣਾ ਤੇ 19 ਵਜੇ ਪਹੁੰਚੀਦਾ ਸੀ। ਡਿਸਪਲਿਨ ਹੁਣ ਐਵੇਂ ਦਾ ਖਰਾਬ ਹੋ ਗਿਆ ਵੀ ਜਦੋਂ ਕਿਸੇ ਨੂੰ ਕੋਈ ਮੰਨਦਾ ਹੀ ਨਹੀਂਗਾ। ਮੈਂ ਨਾ ਵੀ ਤੁਸੀਂ ਖੁਸ਼ਕਿਸਮਤ ਜੇ ਤੁਹਾਡੀ ਔਲਾਦ ਤੁਹਾਡੀ ਗੱਲ ਮੰਨਦੀ ਹਾਂ, ਇਸ ਦੌਰ 'ਚ ਇਸ ਦੌਰ 'ਚ। ਵਾਹ ਵਾਹ ਵਾਹ, ਸਹੀ। ਤੇ ਜੇ ਉਹ ਦੌਰ ਲਾਈਏ ਤੇ ਉਦੋਂ ਤੇ ਜਦੋਂ ਬਾਹਰ ਨਿਕਲੀਦਾ ਸੀ ਰਾਹ 'ਚ ਮੈਂ ਮੈਚ ਤੇ ਚੱਲਾਂ ਨਾ, ਤੇ ਰਾਹ 'ਚ ਕੋਈ ਬਾਬਾ ਮਿਲਿਆ, ਕੋਈ ਬੀਬੀ ਮਿਲੀ ਹੈ, ਕੋਈ ਮਾਈ ਮਿਲੀ, ਤੇ ਆਖਣਾ ਦੁਆ ਕਰਿਓ, ਹਾਂਜੀ। ਤੇ ਹੁਣ ਤੇ ਉਹੀ ਗੱਲ ਸਰੋਇਆ ਸਾਹਿਬ ਤੁਹਾਡੇ ਵਾਲੀ ਵੀ ਤੁਹਾਨੂੰ ਥੁੱਕਦੇ ਤੇ ਪੈਂਦਾ ਆਪਣੇ ਤੇ ਹੀ ਆਪਣੇ ਮੂੰਹ ਤੇ ਆ। ਨਾਲੇ ਉਸਤਾਦ ਜੀ ਨਾ ਅੱਗੇ ਇਹ ਨਾ ਇੱਕ ਇੱਜ਼ਤ ਦੀ ਨਿਗਾਹ ਨਾਲ ਮਤਲਬ ਸੀਗੇ ਨਾ, ਉਸਤਾਦ ਆ ਨਾ, ਤੁਸੀਂ ਹੀਰੇ ਦੇ ਉਸਤਾਦ ਆ, ਮੇਰੇ ਤਾਂ ਉਸਤਾਦ ਨਹੀਂ, ਲੇਕਿਨ ਮੈਂ ਵੀ ਤੁਹਾਨੂੰ ਉਸਤਾਦ ਸਮਝਣਾ। ਇਹ ਅਸੀਂ ਦੇਖਦੇ ਆ ਨਾ ਜੀ, ਪਿੰਡ ਦੇ ਵਿੱਚ ਨਾ ਉਹ ਦੋ ਮੁੰਡਿਆਂ ਨੂੰ ਕਬੱਡੀ ਸਿਖਾ ਰਿਹਾ, ਪੂਰਾ ਪਿੰਡ ਉਹਨੂੰ ਉਸਤਾਦ ਕਹਿੰਦਾ। ਬਿਲਕੁਲ ਬਿਲਕੁਲ। ਤੇ ਇਦਾਂ ਜਿਵੇਂ ਤੇ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਪਲੇਅਰ ਤਿਆਰ ਕਰਕੇ ਦਿੱਤੇ, ਤੇ ਉਹ ਜਿਸ ਤਰ੍ਹਾਂ ਉਹ ਕਦਰ ਦੀ ਨਿਗਾਹ ਨਾਲ ਦੇਖਣਾ ਚਾਹੀਦਾ ਸੀ ਨਾ, ਤੇ ਕਿਤੇ ਕਿਤੇ ਸਾਨੂੰ ਨਾ ਉਹ ਆਪਣੇ ਆਪ 'ਚ ਕਮੀ ਲੱਗਦੀ ਹੈ। ਫਿਰ ਉਹ ਗੱਲ ਯਾਦ ਆਉਂਦੀ ਹੈ ਵੀ ਉਸ ਦੌਰ ਤੇ ਇਸ ਦੌਰ ਦੇ ਵਿੱਚ ਇਹ ਜਿਵੇਂ ਉਸਤਾਦ ਗੱਲ ਕਰਦੇ ਵੀ ਫਰਕ ਆਇਆ, ਤੇ ਉਹ ਫਿਰ ਉਹ ਡਿਸਪਲਿਨ ਜਾਂ ਡਿਸਪਲਿਨ ਹੁਣ ਐਵੇਂ ਆ ਵੀ ਹੁਣ ਇੱਥੋਂ ਪਲੇਅਰ ਜਾ ਕੇ ਕੈਨੇਡਾ ਖੇਡਦੇ ਆ ਜਾਂ ਕਿਤੇ ਬਾਹਰ ਦੀ ਕੰਟਰੀ 'ਚ ਖੇਡਦੇ, ਉੱਥੇ ਜਿਹੜਾ ਡਿਸਪਲਿਨ ਜਿਹੜਾ ਹੈਗਾ ਉਹਨੂੰ ਫਾਲੋ ਕਰਦੇ ਆ। ਬੜਾ ਸੋਹਣਾ ਕਰਦੇ, ਬੜਾ ਸੋਹਣਾ ਫਾਲੋ ਬਾਹਰ ਕਰ ਦਿੰਦੇ। ਹਾਂਜੀ, ਉਹ ਆਂਦੇ ਵੀ ਚੱਲ ਵੀ ਪਰਾਂ, ਤੂੰ ਸੀਜ਼ਨ ਹੀ ਨਹੀਂ ਖੇਡਣਾ, ਜਾਂ ਉਹ ਤੇਰੇ ਪੈਸੇ ਮਰ ਗਏ। ਉੱਥੇ ਜਾ ਕੇ ਡਿਸਪਲਿਨ ਜਿਹੜਾ ਹੈਗਾ ਨਾ ਉਹ ਸਹੀ ਹੋ ਜਾਂਦਾ। ਇੱਥੇ ਇਹ ਆ ਵੀ ਬਸ ਉਹ ਦਿਮਾਗ ਦੇ ਵਿੱਚ ਹੋਰ ਗੱਲਾਂ ਪਾ ਕੇ ਤੇ ਤੁਰੇ ਫਿਰਦੇ ਆ। ਉਹੀ ਹੈ ਨਾ, ਉਹ ਜੇ ਤਾਂ ਕਬੱਡੀ ਨੂੰ ਲੈ ਕੇ ਤੁਰਨ, ਇੱਟ ਖੜੱਕਾ ਅਸੀਂ ਦੇਖਿਆ, ਅਸੀਂ ਉਸਤਾਦ ਬਾਸੇ ਦਾ, ਉਸਤਾਦ ਸਜਾਦ ਦਾ, ਅਸੀਂ ਸਾਰੇ ਇੱਟ ਖੜੱਕੇ ਦੇਖੇ ਆ, ਲੇਕਿਨ ਉਹ ਚਾਸ ਆਂਦੀ ਸੀ, ਮੁਕਾਬਲਾ ਉਹ ਮੁਕਾਬਲਾ ਗੇਮ ਦਾ ਸੀਗਾ, ਵੇਖੋ ਹੁਣ ਜ਼ੁਬਾਨ ਦਾ। ਇੱਥੇ ਕਲੱਬ ਸਿਸਟਮ ਹੈ, ਹਾਂਜੀ, ਤੁਸੀਂ ਵੇਖਿਆ ਹੈਗਾ ਆਬਾਸਪੜ ਦੀ ਜਿੱਥੇ ਟੀਮ ਚਲੇ ਜਾਣੀ ਨਾ, ਦੂਜੇ 3 ਕਲੱਬ ਨੇ, ਜਿਹੜੇ 4 ਕਲੱਬ ਨੇ ਜਾਂ ਨਾਮਵਰ ਜਾਂ ਤਗੜੇ, ਉਹਨਾਂ ਚੋਂ ਨੇ ਇਕੱਠਿਆਂ ਹੋ ਜਾਣਾ। ਅੱਛਾ, ਲੋ ਜੀ, ਹੁਣ ਆਬਾਸਪੜ ਨੂੰ ਹਰਾਉਣਾ ਇਸ ਟੂਰਨਾਮੈਂਟ ਚੋਂ, ਤੇ ਅੱਲਾ ਦੀ ਜ਼ਾਤ ਇੱਜ਼ਤ ਦਿੰਦੀ ਹੈ। ਅੱਲਾ ਦੇ ਹੁਕਮ ਨਾਲ ਜਿੱਤ ਕੇ ਮੈਚ ਹਾਰਦੇ ਵੀ, ਇਹ ਤੇ ਇੱਕ ਗੇਮ ਹੈ, ਹਾਰ ਜਿੱਤ ਹੁੰਦੀ ਹੈ, ਪਰ ਅਕਸਰ ਅੱਲਾ ਦੇ ਹੁਕਮ ਨਾਲ ਮੈਚ ਜਿੱਤ ਕੇ ਨਿਕਲੀਦਾ। ਤੇ ਜਦੋਂ ਮੈਂ ਖੇਡਦਾ ਸੀ, ਯਕੀਨ ਕਰੋ ਵੀ ਨਾਲ ਬੱਚੇ ਲੈ ਕੇ ਚਲੇ ਜਾਣਾ, ਆਖਣਾ ਵੀ ਆ ਜਾਓ, ਅੱਗੋਂ ਪੂਰਾ ਪਾਕਿਸਤਾਨ ਵੀ ਹੋਣਾ, ਜਿੱਥੋਂ ਮਰਜ਼ੀ ਮੁੰਡੇ ਹੋਣੇ, ਮੁੰਡੇ ਨਾਲ ਲੈ ਕੇ ਜਾਣੇ, ਜਾ ਕੇ ਗਰਾਊਂਡ 'ਚ ਵੜਨਾ ਤੇ ਮੈਚ ਜਿੱਤ ਕੇ ਬਾਹਰ ਨਿਕਲ ਆਉਣਾ। ਉਹ ਬਜ਼ੁਰਗਾਂ ਦੀਆਂ ਦੁਆਵਾਂ, ਰਾਹ ਜਾਂਦੇ ਨੂੰ ਆਖਣਾ ਵੀ ਲਾਲਾ ਜੀ ਦੁਆ ਕਰਿਓ, ਬਾਬਾ ਜੀ ਦੁਆ ਕਰਿਓ, ਅਸੀਂ ਮੈਚ ਜਾਂਦੇ ਹਾਂ। ਤੇ ਹੁਣ ਇਹ ਤੇ ਪੁੱਛਦੇ ਨਹੀਂ ਕਿ ਅਸਲ 'ਚ ਨਾ ਪੈਦਲ ਨਹੀਂ ਨਾ ਜਾਣਾ ਪੈਂਦਾ ਇਹਨਾਂ ਨੂੰ, ਬੂਹੇ ਦੇ ਅੱਗੇ ਗੱਡੀ ਹੈ, ਨਾ ਕਿਸੇ ਕੋ ਦੁਆ ਲੈਣੀ ਹੈ ਤੇ ਨਾ ਕਿਸੇ ਨੂੰ ਸਲਾਮ ਲੈਣੀ ਹੈ, ਤੇ ਮੈਚ ਤੇ ਚਲੇ ਜਾਣਾ, ਤੇ ਮੈਚ ਤੇ ਜਾ ਕੇ ਜਿਹੜਾ ਵੀ ਜੋ ਹੋਣਾ ਫਿਰ ਉਹ ਜਲਦੀ ਕੋਈ ਸ਼ਾ ਲੱਭ ਜੇ ਕਦਰ ਕਰ ਜਾਂਦੀ ਹੈ। ਕਦਰ ਕਰ ਜਾਂਦੀ ਹੈ। ਹੀਰਾ ਨਾ ਸ਼ੁਰੂ ਤੋਂ ਅਸੀਂ ਦੇਖਿਆ ਕਿ ਸ਼ਰਮੀਲਾ, ਖਾਮੋਸ਼ ਮਿਜ਼ਾਜ ਤੇ ਬਿਲਕੁਲ ਘੱਟ ਗੱਲ ਕਰਨ ਵਾਲਾ ਪਲੇਅਰ ਹੀ ਬੜੀ ਨੂੰ ਕੋਈ ਸ਼ੱਕ ਨਹੀਂ, ਲੇਕਿਨ ਗੱਲਬਾਤ ਵੱਲੋਂ ਬਹੁਤ ਖਾਮੋਸ਼ ਮਿਜ਼ਾਜੀ ਆ। ਤੇ ਪਿੱਛੇ ਜੀ ਇੱਕ ਸਾਲ 2 ਹੋਏ ਆ ਕਿ ਹੁਣ ਇਹਨਾਂ ਦੀ ਵੀ ਅਸੀਂ ਕਲਾਬਾਜ਼ੀਆਂ ਵੀ ਦੇਖੀਆਂ ਤੇ ਲਲਕਰਾਂ ਵੀ ਦੇਖੀਆਂ, ਇਸ਼ਾਰੇ ਵੀ ਦੇਖੇ, ਦੌਰ ਬਦਲ ਗਿਆ। ਇਹ ਕਿਵੇਂ ਹੋਇਆ? ਜ਼ਰਾ ਦਿਓ ਗਈ ਸਪੀਕਰ, ਦੌਰ ਕੋਈ ਵੀ ਬਸ ਇਦਾਂ ਹੀ ਭਾਜੀ, ਗੱਲਾਂ ਬਾਤਾਂ ਬਥੇਰੀਆਂ ਸੁਣੀਆਂ ਕਿ ਸਾਈਂ ਹੈ ਜੀ, ਜੋ ਵੀ ਕਰ ਲੋ, ਮੁੱਕੇ ਮਾਰ ਲੈਂਦੇ, ਕਿ ਥੱਪੜ ਮਾਰ ਲੈਂਦੇ, ਇਹਦਾ ਐਕਸ਼ਨ ਮਾਰ ਲੈਂਦੇ, ਤੇ ਕੁਝ ਵੀ ਨਹੀਂ ਕਰਦਾ। ਬਾਅਦ ਯਾਰ ਦੋਸਤ ਵੀ ਬਥੇਰੇ ਆਉਂਦੇ ਨੇ ਕਿ ਯਾਰ ਤੂੰ ਨਾ ਤਗੜਾ ਸੀ, ਤੂੰ ਕਿਉਂ ਨਹੀਂ ਐਕਸ਼ਨ ਮਾਰਿਆ, ਹੱਸ ਕੇ ਲਗਾ ਦਿੰਦੇ ਆ। ਬਸ ਇਦਾਂ ਹੀ। ਤੇ ਉਹ ਇਸ ਕਰਕੇ ਜ਼ਿਆਦਾਤਰ ਬੰਦੇ ਨਾ ਸ਼ੌਕ ਨਹੀਂ, ਜ਼ਿਆਦਾ ਸ਼ੁਗਰ ਮੇਲਾ ਗੇਮ ਦਾ ਹਿੱਸਾ ਹੈ ਵੀ, ਇਹ ਉਹ ਕਿਹੜਾ ਫਿਰ ਜ਼ਿਆਦਾਤਰ ਦਰਦ ਵੀ ਹੁੰਦੀ ਕਿ ਯਾਰ ਮੈਂ ਉਹਨਾਂ ਤਗੜਾ ਵੀ ਹੈ, ਪਤਾ ਵੀ ਹੈ ਤਗੜਾ, ਬਾਈ ਮਿਸਟੇਕ ਇੱਕ ਅੱਧਾ ਜੱਫਾ ਹੋ ਵੀ ਜਾਂਦਾ, ਉਹ ਕੋਈ ਨਹੀਂ ਹੈ। ਦੇਖੋ 30 ਸੈਕਿੰਡ ਹੁੰਦੇ, ਇੱਕ ਅੱਧੀ ਗਲਤੀ ਹੋ ਜਾਂਦੀ ਸੈਕਿੰਡ 'ਚ,
ਇਹਦਾ ਕਰਕੇ ਫਿਰ ਜ਼ਿਆਦਾ ਨਾਲੇ ਜਿੰਨੇ ਕੌਡੀ ਪਾਉਣੀ ਉਹਨੇ ਫੜਿਆ ਵੀ ਜਾਣਾ, ਜਿਹਨੇ ਜੱਫਾ ਲਾਉਣਾ ਉਹਦੇ ਕੋਲ ਨਿਕਲਣਾ ਵੀ ਹੈ, ਤੇ ਗੇਮ ਦਾ ਜ਼ਿਆਦਾਤਰ ਸਾਰੇ ਭਰਾ ਜੀ ਆਪਣੇ ਸਾਰੇ ਖੇਡਦੇ, ਕੋਈ ਚੱਕਰ ਨਹੀਂ ਹੈ। ਹਾਂਜੀ, ਕੋਈ ਗਰਾਊਂਡ ਦੀ ਹੱਦ ਪਿੱਛੇ ਜੇ ਤੱਕ ਕੋਈ ਅਨਫਿਟ ਵੀ ਸੀ, ਕੋਈ 60 ਫੀਟ ਲੱਗੀ ਸੀ, ਹੁਣ ਠੀਕ ਹੈ? ਹਾਂਜੀ, ਮੇਰੇ ਮਸਲ ਦੀ ਹੀ ਖਿੱਚ ਸੀਗੀ, ਹਾਂ ਹਾਂ, ਤੇ ਬਾਕੀ ਹੁਣ ਅੱਲਾ ਦਾ ਸ਼ੁਕਰ ਹੈ, ਠੀਕ ਹੈ, ਸਰਜਰੀ ਵਗੈਰਾ ਕਰਾਈ। ਠੀਕ ਹੀ ਰੱਖੇ ਜੀ। ਹਾਂਜੀ, ਅੱਲਾ ਪਾਕ ਦਾ ਬੜਾ ਕਰ ਰਾਣਾ ਅਲੀ ਜ਼ੋਰ ਲੱਗ ਗਿਆ ਪੂਰਾ। ਇਹ ਠੀਕ ਹੈ ਜੀ, ਉਹ ਵੀ ਸ਼ਾਗਿਰਦੀ ਹੈ ਜੀ, ਆਪਣਾ ਬੱਚਾ ਜੀ, ਸ਼ਾਗਿਰਦ ਗਰਾਊਂਡ ਦੇ ਸਾਰਿਆਂ ਨਾਲ ਹੈਲੋ ਹੈ ਜੀ, ਸਾਰਿਆਂ ਦੀ ਜੱਫੀ ਪਾਈ ਦੀ, ਕੋਈ ਮਸਲਾ ਨਹੀਂ ਹੈ। ਮੈਂ ਇਹਦਾ ਡਿਸਲਾਈਕਿੰਗ ਤਾਂ ਹੁਣ ਚੱਲਦੀ ਹਾਂਜੀ, ਉਹ ਹੁੰਦੀ ਹੈ ਜੀ। ਤੁਸੀਂ ਸਾਰੇ ਦੁਨੀਆ ਦੇ ਚੰਗੇ ਚੰਗੇ ਜਾਫੀਆਂ ਤੇ ਕਬੱਡੀਆਂ ਪਾਉਂਦੇ ਆ, ਇਸ ਟਾਈਮ ਹਾਜ਼ਰ ਵਕਤ ਕਿਹੜਾ ਐਸਾ ਪਲੇਅਰ ਆ ਜਿਹਦੇ ਤੋਂ ਤੁਸੀਂ ਕਹਿੰਦੇ ਆ ਕਿ ਯਾਰ ਕਿਤੇ ਫਾੜੀ ਨਾ ਲਵੇ? ਕਿਉਂ ਅਸੀਂ ਤਾਂ ਦੇਖਣਾ ਟੀਵੀ ਤੇ, ਸਾਨੂੰ ਤਾਂ ਲੱਗਦਾ ਕਿ 99% ਅੱਗੇ ਕਿ ਜੀ ਨਿਕਲ ਆਣਾ, ਤੇ ਤੁਹਾਨੂੰ ਡਰ ਹੋਵੇ, ਕੁਝ ਜ਼ਿਹਨ 'ਚ ਹੁੰਦਾ ਕਿ ਯਾਰ ਕੀ ਬਾਤ ਆ ਉਸ ਪਲੇਅਰ ਦੀ, ਤਾਂ ਇਸ ਤੋਂ ਜ਼ਰਾ ਬਲਾਣਾ ਜਾਫੀ ਹਾਂ ਜਾਫੀ ਇਹ ਚੰਗਿਆ ਜਿਹੜਾ ਮਾੜਾ ਹੁੰਦਾ ਨਾ ਸਾਰਿਆਂ ਨੂੰ, ਉਹਦੇ ਕੋਲ ਡਰਨਾ ਚਾਹੀਦਾ। ਜੇ ਤਿੰਨ ਚੰਗੇ ਖਲੋਤੇ ਨਾ, ਇੱਕ ਨਗ ਜਿਹੜਾ ਨਾ ਉਹਨਾਂ ਵੈਸੇ ਖਿਲਾ ਰਿਹਾ, ਉਹਦੇ ਕੋਲ ਡਰ ਲੱਗਦਾ ਕਿ ਕੋਈ ਕਰ ਸਕਦਾ ਕੰਮ, ਉਹਦਾ ਕੋਈ ਪਤਾ ਨਹੀਂ। ਕੋਈ ਪਤਾ ਦੂਜਿਆਂ ਦਾ ਤਾਂ ਉਹ ਪਤਾ ਜਿਵੇਂ ਹੁੰਦਾ। ਕਹਿੰਦੇ ਵੱਖੀਆਂ ਪੈ ਗਿਆ, ਉਹ ਵੱਖੀਆਂ ਪੈਣ ਵਾਲੀ ਗੱਲ ਹੈ, ਉਹਦਾ ਹੁੰਦਾ ਨਹੀਂ ਨਾ ਵੀ ਹੈਗਾ, ਉਹ ਦੱਕ 'ਚ ਨਹੀਂ ਹੁੰਦਾ ਹਾਂ, ਜਾਂ ਉਹ ਜ਼ਿਹਨ 'ਚ ਨਹੀਂ ਹੁੰਦਾ, ਉਹਨੇ ਫਿਰ ਆਪਣਾ ਦਾ ਮਾਰਨਾ, ਉਹ ਫਿਰ ਵੱਜ ਦੂਸਰੇ ਜਾਂਦਾ। ਦੇ ਸ਼ੋਅ ਹੁੰਦੇ ਨੇ, ਪਤਾ ਨਹੀਂ ਲੱਤੀ ਪੈਣਾ, ਇਹਨੇ ਗੁੱਟ ਫੜਨਾ, ਇਹਨੇ ਬਗਲ ਭਰਨੀ, ਉਹ ਸਾਰੇ ਹੁੰਦੇ। ਉਹ ਜਿਹੜਾ 30 ਚੌਥਾ ਹੁੰਦਾ ਨਾ, ਉਹਦਾ ਡਰ ਲੱਗਦਾ। ਤਕੜਾ ਵੇਖ ਕੇ ਡੋਲੀਏ ਨਾ ਤੇ ਮਾੜਾ ਵੇਖ ਕੇ ਬੋਲੀਏ। ਬੋਲੀਏ ਨਾ। ਹੁਣ ਇੱਕ ਅਸੀਂ ਦੇਖਿਆ ਕਿ ਪਲੇਅਰਾਂ ਨੂੰ ਨਾ ਬੜਾ ਅਚਾਨਕ ਕੁਝ ਨਾ ਕੋਈ ਮਸਲਾ ਬਣ ਜਾਂਦਾ ਦਿਲ ਦਾ, ਹਾਲਾਂਕਿ ਏਡੇ ਭਲਵਾਨ ਹੁੰਦੇ, ਬਿਮਾਰੀ ਅਚਾਨਕ ਲੈਂਦੀ ਆ। ਇਹਦੇ ਵਿੱਚ ਕੋਈ ਖੁਰਾਕ ਦਾ ਅਮਲ ਦਖਲ ਹੈਗਾ ਜਿਹੜਾ ਕਿ ਅਸੀਂ ਸੁਣਦੇ ਹਾਂ ਸੋਸ਼ਲ ਮੀਡੀਆ ਤੇ, ਜਾਂ ਕਿ ਇਹ ਗੱਲਾਂ ਹੀ ਬਣੀਆਂ? ਕੀ ਇਹਦੇ ਬਾਰੇ ਚ ਕਹੋਗੇ? ਦੇਖੋ, ਮੈਂ ਤੇ ਜਿੰਨੀ ਦੇਰ ਕਬੱਡੀ ਖੇਡੀ ਹੈ ਨਾ ਜੀ, ਜੇ ਅੱਜ ਮੈਚ ਹੈ ਨਾ, ਤੇ ਸਵੇਰ ਤੋਂ ਲੱਗ ਕੇ ਤੇ ਸ਼ਾਮ ਤੱਕ ਕੁਝ ਨਹੀਂ ਖਾਣਾ। ਇਹ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਤੁਸੀਂ ਰੱਜ ਕੇ ਖਾ ਕੇ ਤੇ ਫਿਰ ਖੇਡੋਗੇ ਨਾ, ਗੇਮ ਕਰੋਗੇ, ਅੰਤੜੀਆਂ ਜਿਹੜੀਆਂ ਹੈਗੀਆਂ ਨਾ, ਮੈਦਾ ਇਹ ਉਹ ਤੁਹਾਨੂੰ ਪ੍ਰੋਬਲਮ ਕਰੇਗਾ, ਉਹਦੇ ਵਿੱਚ ਨੁਕਸਾਨ ਹੈ। ਖਾ ਕੇ 4 ਤੋਂ 5 ਘੰਟੇ ਪਹਿਲੇ ਜੇ ਅਗਰ ਤੁਸੀਂ ਖਾ ਕੇ ਪ੍ਰੈਕਟਿਸ ਕਰੋਗੇ ਜਾਂ ਖੇਲੋਗੇ ਤੇ ਉਹਦੇ 'ਚ ਪ੍ਰੋਬਲਮ ਨਹੀਂ ਹੋਏਗੀ। ਕੁਝ ਹੁਣ ਪਲੇਅਰ ਇਹ ਨਹੀਂ ਵੀ ਸਾਰੇ ਨਹੀਂ ਸ਼ਾਰਟਕਟ ਮਾਰਦੇ ਆ, ਹਾਂਜੀ, ਗਲਤ ਚੀਜ਼ਾਂ ਯੂਜ਼ ਨਹੀਂ ਕਰਨੀਆਂ ਚਾਹੀਦੀਆਂ। 4 ਘੰਟੇ ਮਿਹਨਤ ਵੱਧ ਕਰ ਲਓ, ਗਲਤ ਚੀਜ਼ਾਂ ਯੂਜ਼ ਨਾ ਕਰੋ। ਅੱਲਾਹ ਪਾਕ ਤੰਦਰੁਸਤੀ ਦੇਵੇ ਸਾਰਿਆਂ ਨੂੰ। ਤੇ ਇਹ ਗੇਮ ਹੈ, ਤੇ ਇਹ ਜਿਹੜੇ ਪਲੇਅਰ ਨੇ ਇਹ ਗਰਾਊਂਡਾਂ ਦੇ ਵਿੱਚ ਹੀ ਚੰਗੇ ਲੱਗਦੇ ਖੇਡਦੇ। ਤੇ ਅਸੀਂ ਤੇ ਆਪ ਤੁਹਾਨੂੰ ਅੱਗੇ ਦੱਸਿਆ ਵੀ ਅਸੀਂ ਆਪ ਵਿੱਚ ਛਾਲਾਂ ਮਾਰਨ ਦੇ, ਅਸੀਂ ਕਿਸੇ ਵਾਸਤੇ ਬਦਦੁਆ ਕਾਹ ਤੋਂ ਕਰੀਏ? ਬਦਦੁਆ ਤੇ ਉਹਨੇ ਕਰਨੀ ਜਿਹੜਾ ਕਿਨਾਰੇ ਤੇ ਬਹਿ ਕੇ ਚੂਲੀਆਂ ਨਾਲ ਨਹਾਉਣ ਡਿਆ ਜਾਂ ਜੱਗਾਂ ਨਾਲ ਨਹਾਉਣ ਡਿਆ। ਤੇ ਇਹ ਸਰਮਾਇਆ ਸਾਡਾ, ਇਹ ਬੱਚੇ ਨੇ ਸਾਰੇ। ਦੇਖਦੇ ਆ ਕਿ ਜਦੋਂ ਕਿਸੇ ਮੁਖਾਲਫ ਪਲੇਅਰ ਨੂੰ ਵੀ ਸੱਟ ਲੱਗ ਜਾਂਦੀ ਹੈ ਨਾ, ਦੂਏ ਕਲੱਬ ਵਾਲੇ ਵੀ ਪਲੇਅਰ ਸਿਰ ਤੇ ਹੱਥ ਰੱਖ ਲੈਂਦੇ, ਯਾਨੀ ਕਿ ਅਫਸੋਸ ਤੇ ਉਹ ਦੁੱਖ ਦਾ। ਹਾਂਜੀ ਉਸਤਾਦ ਵੀ ਇੱਥੇ ਗਰਾਊਂਡ, ਅਸੀਂ ਤਾਂ ਆਪ ਗਰਾਊਂਡ ਦੇ ਵਿੱਚ ਆ। ਹਾਂਜੀ, ਲੱਖ ਮੁਖਾਲਫਤਾਂ ਹੋਣ ਗੇਮ। ਵੇਖੋ ਜੀ, ਇਹ ਗਰਾਊਂਡ ਦੀ ਹੱਦ ਹੀ ਕਰੇ। ਗਰਾਊਂਡ ਦੇ ਵਿੱਚ ਹੀ ਇਹ ਪਲੇਅਰ ਜਿਹੜਾ ਬੰਦਾ ਨਾ ਜੀ, ਉਹ ਗਰਾਊਂਡ ਦੇ ਵਿੱਚ ਉਹ ਬੜਾ ਗੁੱਸੇ 'ਚ ਹੋਏਗਾ, ਜਾਂ ਕੋਈ ਉਦੋਂ ਜਦੋਂ ਗੁੱਸਾ ਜਿਹਾ ਲੱਥਦਾ ਨਾ, ਉਹ ਫਿਰ ਸ਼ਰਮਿੰਦਾ ਹੁੰਦਾ ਵੀ ਮੈਂ ਕਰ ਕੀ ਬੈਠਾ। ਤੇ ਅਸੀਂ ਪਲੇਅਰ ਬੰਦੇ ਦੇ ਦਿਲ 'ਚ ਕੋਈ ਨਹੀਂ ਐਡੀ ਗੱਲਬਾਤ ਹੁੰਦੀ, ਉਹ ਸਾਰੇ ਉਹ ਇੱਕੋ ਕੁਝ ਹੀ ਨੇ। ਕੀ ਬਾਤ ਹੈ ਜੀ, ਅੱਜ ਦਾ ਨਿਚੋੜ ਵੀ ਇਹੀ ਸੀ। ਕੀ ਬਾਤ ਹੈ। ਚਲੋ ਜੀ, ਸਾਹਿਬ ਇੱਕ ਨਾ ਸਵਾਲ ਹੈ ਕਿ ਜਿਸ ਤਰ੍ਹਾਂ ਸਾਡਾ ਹਾਕੀ ਹੈ, ਕ੍ਰਿਕਟ ਹੈ, ਹਾਂਜੀ, ਆ ਪਿਛਲੇ ਦਿਨਾਂ 'ਚ ਸਾਡਾ ਹੀਰੋ ਅਰਸ਼ਦ ਨਦੀਮ ਹਾਂਜੀ, ਜਿੱਤ ਕੇ ਆਇਆ। ਇਹ ਨਹੀਂ ਕਦੇ ਸੁਣਿਆ ਕੋਈ ਕਬੱਡੀ ਪਲੇਅਰ ਨੂੰ ਇਸ ਤਰ੍ਹਾਂ ਅਸੀਂ ਕੋਈ ਇੱਜ਼ਤ ਦਿੱਤੀ ਹੋਵੇ ਜਾਂ ਕੋਈ ਉਹਨਾਂ ਨੂੰ ਕੋਈ ਇਨਾਮਾਤ ਦਿੱਤੇ ਹੋਣ, ਇਹ ਨਹੀਂ ਕਦੀ ਦੇਖਿਆ ਸੀ। ਹਾਲਾਂਕਿ ਕਬੱਡੀ ਮਾਸ਼ਾਅੱਲਾ ਨਾਮ ਹੈ ਸਾਡਾ, ਕਿ ਪੂਰੇ ਵਰਲਡ ਦੇਖੀਏ ਕਿ ਫਾਈਨਲ ਦੇ ਵਿੱਚ ਇੰਡੀਆ ਖੇਲਦੀ ਹੈ ਜਾਂ ਪਾਕਿਸਤਾਨ ਖੇਲਦਾ। ਆਹੋ ਬਾਹਰੋਂ ਦਾ ਚਾਰ ਉਸ ਤਰ੍ਹਾਂ ਕੋਈ ਸਾਡੇ ਇੱਕ ਕਬੱਡੀ ਨੂੰ ਕਿਉਂ ਨਹੀਂ ਕੀਤਾ ਜਾਂਦਾ, ਜਿਹੜਾ ਨਾ ਦੂਸਰੀ ਪ੍ਰਮੋਟ ਕੀਤਾ ਜਾਂਦਾ ਜਿਸ ਤਰ੍ਹਾਂ ਦੂਸਰੀ ਗੇਮ ਨੂੰ ਹੈ? ਇਹ ਬਿਲਕੁਲ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ, ਤੇ ਗੱਲ ਬਿਲਕੁਲ ਸਹੀ ਹੈ। ਹੁਣ ਜੇ ਦੇਖਿਆ ਜਾਏ ਨਾ, ਤੇ ਜਵਾਨਾਂ ਦੀ ਗੇਮ, ਹਾਂਜੀ, ਕੁਸ਼ਤੀ ਹੋ ਗਈ, ਕੁਸ਼ਤੀ ਤਾਂ ਹੁਣ ਸਾਡੇ ਮੁਲਕ 'ਚ ਉਦਾਂ ਹੀ ਘਟ ਗਈ ਜੀ। ਹਾਂਜੀ, ਘਟ ਗਈ। ਖਾੜੇ ਵਾਲੀ ਜੇ ਉਹ ਸਾਰਾ। ਤੇ ਇਹ ਜਿਹੜੀ ਕਬੱਡੀ ਹੈ ਨਾ, ਇਹ ਅਸਲ 'ਚ ਹੈ ਤੇ ਇਹ ਆ ਜਾਨ ਵਾਲੀ ਤੇ ਪਿੰਡਾਂ ਦੀ ਗੇਮ। ਤੇ ਇਹਦੇ ਵਿੱਚ ਚਾਹੀਦਾ ਤੇ ਹੈਗਾ। ਹੁਣ ਮੈਂ ਵੀ ਖੇਡਿਆ, ਮੇਰੇ ਤੋਂ ਪਹਿਲੇ ਵੀ ਖੇਡੇ ਨੇ ਸਾਰੇ ਬੱਚੇ ਠੀਕ ਨੇ ਜਿਹੜੇ ਖੇਡਦੇ ਆ ਜਿਸ ਤਰ੍ਹਾਂ ਵੀ ਹੈਗੇ, ਪਰ ਹਿਸਟਰੀ ਦੇ ਵਿੱਚ ਜਿਹੜਾ ਇਹ ਹੀਰਾ ਬੱਟ ਖੇਡਿਆ ਨਾ ਬਾਹਰ, ਜੇ ਇਹਨੇ 7 ਟੂਰਨਾਮੈਂਟ ਖੇਡੇ ਆ ਤੇ 7 'ਚ ਬੈਸਟ। ਮਾਸ਼ਾਅੱਲਾ, ਅੱਲਾਹ ਪਾਕ ਨੇ ਇੰਨੀ ਇੱਜ਼ਤ ਦਿੱਤੀ ਹੈ। ਤੇ ਫਿਰ ਪਹਿਲਾ ਵਾਹਦ ਇਹ ਰੇਡਰ ਹੋਇਆ ਹੈ ਜਿਹੜਾ ਜਾ ਕੇ ਇਹ ਉਹ ਸਿੱਖ ਪਲੇਅਰਾਂ ਨਾਲ ਜਿਹੜੇ ਏਡੇ ਏਡੇ ਤਗੜੇ ਸੀ, ਉਹਨਾਂ ਦੇ ਵਿੱਚ ਜਾ ਕੇ ਇਹ ਬੈਸਟ ਹੋਇਆ। ਫਿਰ ਇੱਕ ਦਿਨ 'ਚ 4-4 ਮੈਚ, ਹਾਂਜੀ। ਤੇ
ਜੇ ਵੇਖਿਆ ਜਾਏ ਤੇ ਕਰਨੀ ਚਾਹੀਦੀ। ਗਵਰਨਮੈਂਟ ਜਾਂ ਕੋਈ ਗੱਲਬਾਤ ਨਹੀਂ। ਅੱਛਾ ਇਹ ਹੁਣ ਹੀਰਾ ਤੁਸੀਂ ਤਿਆਰ ਕਰ ਲਿਆ, ਅੱਗੇ ਕੋਈ ਜਿਹੜਾ ਕਲੱਬ ਤੁਸੀਂ ਤਿਆਰ ਕਰਦੇ ਹੋ, ਕੋਈ ਨਾਮ ਹੈ, ਕੋਈ ਤੁਹਾਡਾ ਬੇਟਾ ਹੈ ਜਾਂ ਕੋਈ ਅੱਗੇ ਕਲੱਬ ਚ ਮੈਂਬਰ ਹੈ? ਹਾਂਜੀ ਬਿਲਕੁਲ। ਕਿਤਨੇ ਕਿਹੜੇ ਲੜਕੇ ਮਾਸ਼ਾਅੱਲਾ ਕੋ ਅੱਗੇ ਆ ਰਹੇ ਆ? ਹੁਣ ਮੇਰੇ ਕੋਲ ਨਾ ਲੜਕੇ 3-4 ਇਹੋ ਜਿਹੇ ਸੀ ਜਿਹਦੇ ਚੋਂ ਇੱਕ ਨਵਾਂ ਮੁੰਡਾ ਤੁਸੀਂ ਦੇਖਿਆ ਹੋਏਗਾ, ਬਾਲੂ ਜੱਟ, ਹਾਂਜੀ ਵਸੀਮ ਅਰਸ਼ਦ ਉਹਦਾ ਨਾਂ ਹੈ। ਸਹੀ। ਉਹ ਇਸ ਤਰ੍ਹਾਂ ਹੀ ਮੇਰੇ ਕੋਲ ਆਇਆ ਤੇ ਉਹਨੂੰ ਮੈਂ ਦੇਖਿਆ, ਮੈਂ ਕਿਹਾ ਵੀ ਗੇਮ ਐਡੀ ਉਹਨੂੰ ਨਹੀਂ ਉਦੋਂ ਪਤਾ, ਟੱਚ ਟੁੱਚ ਵੀ ਕੋਈ ਨਹੀਂ ਸੀ। ਚਲੋ ਉੱਤੇ ਮਿਹਨਤ ਕੀਤੀ, ਮਿਹਨਤ ਵੀ ਉਹਨੂੰ ਮੈਂ ਮਾਰਿਆ ਵੀ ਬੜਾ ਗਰਾਊਂਡ ਦੇ ਵਿੱਚ, ਪਰ ਉਹਨੇ ਸਾਲ ਡੇਢ ਦੇ ਵਿੱਚ ਅਪਰੂਵ ਕੀਤਾ ਵੀ ਮੈਂ ਪਲੇਅਰ ਆ। ਮਾਸ਼ਾਅੱਲਾ ਮਾਸ਼ਾਅੱਲਾ। ਉਹ ਇਸ ਟਾਈਮ ਮੈਂ ਤੁਹਾਨੂੰ ਦੱਸਦਾ ਵੀ ਮੈਂ ਕੈਨੇਡਾ ਜਦੋਂ ਵੀਜ਼ਾ ਉਹਦਾ ਲਵਾ ਲਿਆ ਤੇ ਮੈਂ ਕਲੱਬ ਵਾਲਿਆਂ ਨੂੰ ਆਖਿਆ ਵੀ ਯਾਰ ਇਹਦੀ ਟਿਕਟ ਰੱਖ ਲਓ ਤੇ ਇਹਨੂੰ ਖਿਡਾ ਲਓ। ਉਹਨਾਂ ਨੇ ਆਖਿਆ ਵੀ ਆਸਮ ਰਾਜਾ ਸੀ ਮੁੰਡਾ, ਉਹ ਵੀ ਮੇਰਾ ਸ਼ਾਗਿਰਦ ਹੈ, ਤੇ ਉਹਨਾਂ ਆਖਿਆ ਆਸਮ ਰਾਜਾ ਤੇ ਅਸੀਂ ਵੇਖਿਆ ਇਹ ਮੁੰਡਾ ਨਿੱਕਾ ਜਿਹਾ ਹੈ ਤੇ ਇਹ ਸਾਡੇ ਕੋਲ ਹਿਸਾਬ ਕਿਤਾਬ 'ਚ ਨਹੀਂ ਆਉਂਦਾ। ਮੈਂ ਕਿਹਾ ਯਾਰ ਵੀਜ਼ਾ ਤੇ ਮੈਂ ਲਵਾਇਆ ਤੇ ਤੁਸੀਂ ਟਿਕਟ ਵੀ ਰੱਖ ਦਿਓ। ਉਹ ਖੈਰ ਆਖ ਵੇ ਕਿ ਟਿਕਟ ਉਹਦੀ ਰਖਾਈ ਤੇ ਉਹਨਾਂ ਨੇ ਉੱਥੇ ਗਿਆ, ਉੱਥੇ ਜਾ ਕੇ ਖੇਡਿਆ। ਉਹੋ ਹੀ ਬੰਦੇ ਜਦੋਂ ਉਹਨੇ ਪਰਫਾਰਮੈਂਸ ਉੱਥੇ ਕੀਤੀ, ਉਹੋ ਹੀ ਬੰਦਿਆਂ ਨੇ ਉਹਨੂੰ ਧੰਗਾੜਿਆਂ ਤੇ ਚੁੱਕਿਆ ਤੇ ਗਰਾਊਂਡ ਦੇ ਵਿੱਚ। ਵੇਖੋ ਜੀ ਫਿਰ ਸਕੂਨ ਹੋਇਆ ਵੀ ਪਾਕਿਸਤਾਨ ਦਾ ਨਾਂ ਰੋਸ਼ਨ ਕੀਤਾ ਤੇ ਮੇਰੀ ਵੀ ਇੱਜ਼ਤ ਰੱਖੀ, ਉਸਤਾਦ ਦੀ ਵੀ ਇੱਜ਼ਤ ਰੱਖੀ, ਸਾਰਿਆਂ ਦੀ ਇੱਜ਼ਤ ਰੱਖੀ। ਤੇ ਐਤਕੀ ਵੀ ਹੁਣ ਵੀ ਮੁੰਡੇ ਕਾਫੀ ਮਾਸ਼ਾਅੱਲਾ ਅੱਗੋਂ ਤਿਆਰ ਨੇ। ਅੱਗੋਂ ਬੇਟਾ ਹੈ ਮੁਹੰਮਦ ਅਲੀ, ਇਹ ਮਾਸ਼ਾਅੱਲਾ ਤਿਆਰ ਹੈ, ਅੱਲਾ ਦੇ ਹੁਕਮ ਨਾਲ ਇਹ ਖੇਡੇਗਾ। ਪਾਕਿਸਤਾਨ ਦਾ ਨਾਂ, ਪਿਓ ਆਪਣੇ ਦਾ ਨਾਂ, ਇਨਸ਼ਾਅੱਲਾ ਕਮਾਲਪੁਰ ਦਾ ਨਾਂ ਸਾਰਾ ਰੋਸ਼ਨ ਕਰੇ। ਤਾਂ ਡਬਲ ਹੈ ਨਾ ਜੀ, ਹਾਂਜੀ ਇੱਕ ਤੁਹਾਡਾ ਹੋ ਗਿਆ ਤੇ ਇੱਕ ਨਹੀਂ ਮੈਂ ਇਹ ਤੁਹਾਨੂੰ ਮੈਂ ਸੱਚ ਤੁਸੀਂ ਆ ਯਾਦ ਕਰਾ ਦਿੱਤਾ। ਮੈਂ ਜਦੋਂ ਹੀਰਾ ਖੇਡਣ ਲੱਗਾ ਨਾ, ਮੈਂ ਹੀਰੇ ਨੂੰ ਆਖਿਆ ਵੀ ਮੇਰੀ ਗੱਲ ਸੁਣ ਲੈ, ਵੀ ਇਦਾਂ ਦਾ ਖੇਡੀ ਵੀ ਤੇਰੇ ਮਾਮੇ ਦਾ ਕੋਈ ਬੱਲਾ ਤੇਰੇ ਕੋਲ ਨਾ ਲਵੇ, ਨਹੀਂ ਤੇ ਮਾਮੇ ਦੇ ਬੱਲੇ ਤੇਰੇ ਕੋਲ ਲੈਣੇ ਆ, ਉਹਨਾਂ ਨੇ ਤੈਨੂੰ ਕੁੱਟਣਾ। ਤੇ ਇਹਨੂੰ ਹੁਣ ਆਖਿਆ ਵੀ ਭਰਾ ਤੇਰੇ ਦੇ ਤੇ ਮੇਰੇ ਦੋਵਾਂ ਦੇ ਬੱਲੇ ਤੇਰੇ ਕੋਲ ਲੈਣੇ ਜੇ ਮਾੜਾ ਖੇਡਿਆ ਤੇ। ਮਿਹਨਤ ਤਗੜੀ ਕਰੇਗਾ, ਦੁਨੀਆ ਤੋਂ ਤਗੜਾ ਖੇਡੇਗਾ ਤੇ ਫੇਰ ਹੀ ਇੱਜ਼ਤ ਹੈ। ਹਾਂਜੀ ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਇਹ ਇਨਸ਼ਾਅੱਲਾ ਕਿਉਂ ਨਹੀਂ ਜੀ। ਨਾਂ ਰੋਸ਼ਨ ਕਰੇਗਾ ਜੀ, ਪਾਕਿਸਤਾਨ ਦਾ ਵੀ ਆਪਣਾ ਵੀ ਸਾਰਾ। ਬਸ ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ ਜੀ। ਪਲੇਅਰ ਰੌਣਕ ਹੁੰਦੇ ਆ ਕਿ ਵੇਖ ਕੇ ਇਹ ਬੇਖੌਫ ਜਵਾਨੀ ਸ਼ੌਕ ਉਡਾਰਾ ਮਾਰੇ। ਮੈਨੂੰ ਇਹ ਗੱਲ ਯਾਦ ਨਹੀਂ ਰਹਿਣੀ ਕੌਣ ਨੇ ਜਿੱਤੇ ਹਾਰੇ। ਮੈਂ ਤੇ ਸੋਹਣੀ ਖੇਡ ਦਾ ਆਸ਼ਿਕ ਤੇ ਆਸ਼ਿਕ ਸ਼ੇਰ ਜਵਾਨੀ ਦਾ। ਸ਼ੇਰ ਜਵਾਨੀ ਜਿੰਨੇ ਪਿਆਰ ਦੇ ਬੂਟੇ ਆਣ ਸ਼ਿੰਗਾਰੇ, ਸ਼ੇਰ ਜਵਾਨੀ ਜਿੰਨੇ ਪਿਆਰ ਦੇ ਬੂਟੇ ਆਣ ਸ਼ਿੰਗਾਰੇ। ਬਹੁਤ ਸ਼ੁਕਰੀਆ ਜੀ।